यार फुफो दे बारे च की डायलॉग मारा मैं अगले दिन फुफो दे घर गया वां बबल खा रही सीगी चिकम नहीं जड़ी हुंदी मैं क्या फुफो अज ते बड़ियां बबला शबला खा रही हां एक लाइव जेड़ा तुसी YouTube Facebook तो तुसी नहीं हो TikTok भी तुसी दस रहे कि मोनेटाइज तुहाड़ा नहीं है जी जी ते जेड़ा लाइव आ रहा है ओदे तुसी किन्ना पैसा कमा रहे हो बड़ा मुश्किल सवाल पूछ लिया प्राइवेसी हुंदी है कुछ ना कुछ सानू दसो बस ये हिसाब कर लो कि हर किस्मत वाला है अली भाई एक सवाल मैं ही करांगा फुफियां दे बारे तुसे इतनी वीडियो बनांदे हो जी जी कदी फुफियां दी धमकी भी आई तुहानू मेरा वीर पंचायतां तक लगियां ने ठीक है सच्ची मुच्ची बिस्मिल्लाहिर्रहमानिर्रहीम अस्सलाम वालेकुम दोस्तों आज एक तुहानू बड़ी खूबसूरत शख्सियत ने मिलवा रहे हैं बड़ी फेमस शख्सियत ने मिलवा रहे हैं पहले तुहानू तारुफ करवा दिए साडे भाई मोहम्मद शकील उर्फ शकीला ओए और ये भाई हमारे अब्दुल हाई साहब और भाई आरिफ यहाँ हमारे साथ मौजूद है और बाकी मैं जिस शख्सियत से मिलवाने जा रहा हूँ वो अली भाई 99 अस्सलाम वालेकुम वालेकुम सलाम वीर जी की हाल अली भाई की हाल ने अल्हम्दुलिल्लाह ठीक हो इनको तुसी सारे लोग जानते हो अली भाई ने बड़ी फेमस शख्सियत ने इन्हां नाल गपशप करदे हैं इन्हां तो बड़े खूबसूरत फनी जे सवाल भी पूछांगे ते इन्हां बारे फुफो दे बारे पूछांगे कि एक की मसला है फुफो नाल की इन्हां दुश्मनी पाड़ी होई है जेड़ा सारे सोशल मीडिया पे फुफो हो रही है अस्सलाम वालेकुम फुफो फुफो ही बुला रहे हैं हां फुफो मेनू सादे सारे सादे फुफो ने अच्छा सब तो पहले तुसी ते सानू ये दसो भी अली भाई 99 दे नाम तो थोड़ा चैनल है 99 दा की मतलब है यार वो टिकटॉक वाले कोड मंगदे है ना कोई भी कोड मंगदे चल दे ते मैं फिर 99,000 पहले लिखिया ना ते उन्होंने एक्सेप्ट कर लिया फिर मैं कहा यार ਇਹਨੂੰ 99 ਨੂੰ ਜ਼ਰਾ ਕਿਸੇ ਅੰਦਾਜ਼ ਚ ਲਿਆਇਆ ਜਾਵੇ अच्छा ਉਹ ਫਿਰ ਮੈਂ 9T9 ਲਿਖ ਦਿੱਤਾ 99 सही है ਉਹ ਜ਼ਰਾ ਫਿਰ ਮੈਨੂੰ ਨਾ ਇਤਨਾ ਅੱਛਾ ਲੱਗਾ ਕਈਆਂ ਨੇ ਫਿਰ ਕਾਪੀ ਵੀ ਕੀਤਾ ਹੈ यानी कि ਇਹ ਕੋਡ ਜਿਹੜਾ ਜਿੱਥੇ ਵੀ ਮੈਂ ਜਿਹੜੇ ਅਕਾਊਂਟ ਤੇ ਵੀ ਲਾਇਆ ਉਸਤਾ ਜੀ ਉਹੀ ਅਕਾਊਂਟ ਮੇਰਾ ਵਾਇਰਲ ਹੋ गया अच्छा यानी कि ਮੈਨੂੰ ਰਾਸ ਆ ਗਿਆ ਜੀ क्या बात कितने अरसे तो कर रहे हो सोशल मीडिया ਮੈਨੂੰ ਤਕਰੀਬਨ ਹੋ ਗਏ ਆ 6 ਤੋਂ 7 ਸਾਲ 6-7 साल हो गए ਲੇਕਿਨ ਵਾਇਰਲ ਨਹੀਂ ਸੀ ਹੋ ਰਿਹਾ ਕਦੀ ਲਿਪਸਿੰਗ ਕਰ ਲਈ ਕਦੀ ਸਲੋਮੋ ਵਗੈਰਾ ਬਣਾ ਲਿਆ ਨਹੀਂ ਵਾਇਰਲ ਨਹੀਂ ਸੀ ਹੁੰਦਾ ਵਾ ਤੇ ਮੈਂ ਕਿਹਾ ਜਿਹੜੀ ਮੇਰੀ ਜਾਨ ਨੂੰ ਕੀੜੇ ਪਏ ਆ ਉਹ ਬਿਆਨ ਮੈਂ ਕਿਉਂ ਨਾ ਕਰਾਂ ਅੱਛਾ ਤੋਰੀ ਜਾਨ ਨੂੰ ਕੀੜੇ ਕਿੰਨਾ ਪਏ ਨੇ ਉਹ ਨਾ ਮੈਂ ਇੱਕ ਦਿਨ ਆਪਣੀ ਫੁੱਫੋ ਦੇ ਘਰ ਗਿਆ ਤੇ ਫੁੱਫੋ ਨੇ ਨਾ ਮੈਨੂੰ ਪੈਪਸੀ ਪਿਲਾਈ ਅੱਛਾ ਤੇ ਪੈਪਸੀ ਗਲਾਸ ਨਾ ਇੰਨੇ ਨੇ ਛੋਟੇ ਛੋਟੇ ਅੱਛਾ ਉਹ ਮੈਂ ਘਰ ਆਣ ਕੇ ਕਿਹਾ ਮੈਂ ਕਿਹਾ ਆਪਣੀ ਬੇਗਮ ਨੂੰ ਮੈਂ ਕਿਹਾ ਯਾਰ ਗਲਾਸ ਬੜੇ ਛੋਟੇ ਨਹੀਂ ਸੀ ਫਿਰ ਮੈਂ ਨਾ ਉਹ ਇੱਕ ਗੱਲ ਬਣਾਈ ਮੈਂ ਕਿਹਾ ਮੈਨੂੰ ਪਾਕਿਸਤਾਨੀ ਭੈਣਾਂ ਤੇ ਬਹੁਤ ਵੱਡਾ ਗਿਲਾ ਵਾ ਜਦੋਂ ਵੀ ਘਰ ਕੋਈ ਮਹਿਮਾਨ ਆਵੇ ਨਾ ਗਲਾਸ ਉਹ ਕੱਢਦੀਆਂ ਨੇ ਜਿਹਦੇ ਵਿੱਚ ਪੈਪਸੀ ਘੱਟ ਪੈਂਦੀ ਹੋਵੇ ਉਹ ਮੈਂ ਰੋ ਕੇ ਆਖਿਆ ਜ਼ਰਾ ਅੱਛਾ ਦੁਖੀ ਅੰਦਾਜ਼ ਵਿੱਚ ਹਾਂ ਉਹ ਕੋਈ ਏਡੀ ਵੀਡੀਓ ਵਾਇਰਲ ਹੋਈ ਹਰ ਟਿਕਟੋਕਰ ਨੇ ਨਾ ਮੇਰੀ ਨਾ ਲਿਪਸਿੰਗ ਕੀਤੀ ਉਸ ਤੇ ਫਿਰ ਉਸ ਤੋਂ ਬਾਅਦ ਮੈਂ ਯਾਨੀ ਕਿ ਫੁੱਫੋ ਵਾਲੀ ਇੱਕ ਗੱਲ ਕੀਤੀ ਉਹ ਵਾਇਰਲ ਹੋਈ ਫਿਰ ਮੈਂ ਕਿਹਾ ਯਾਰ ਆ ਕੰਮ ਤੇ ਠੀਕ ਆ ਕਿਉਂ ਨਾ ਆਪਣੀ ਜਾਨ ਦੇ ਜਿਹੜੇ ਕੀੜੇ ਪਏ ਉਹ ਲੋਕਾਂ ਨੂੰ ਬਿਆਨ ਕਰਾਂ ਉਹ ਫਿਰ ਮੈਨੂੰ ਉਸ ਤੋਂ ਅੰਦਾਜ਼ਾ ਇਹ ਹੋਇਆ ਕਿ 90% ਲੋਕ ਫੁੱਫੀਆਂ ਤੇ ਸਤਾਏ ਹੋਏ ਪਰ ਖੁਦਾ ਦੀ ਕਸਮ ਹੈ ਤੁਸੀਂ ਯਕੀਨ ਕਰੋ ਭਾਈ ਜਿਹੜਾ ਬੰਦਾ ਆਪਣੀ ਫੁੱਫੋ ਦੇ ਨਾਲ ਫੁੱਫੋ ਦੀ ਕੁੜੀ ਨਾਲ ਵਿਆਹ ਕਰਦਾ ਨਾ ਉਹ ਮੇਰੀ ਬੈਲ ਵਜਾਉਂਦਾ ਘਰ ਦੀ ਕਹਿੰਦਾ ਯਾਰ अस्सलाम वालेकुम ਜੀ ਵਾਲੇਕਮ ਸਲਾਮ ਕਿੱਥੋਂ ਆਏ ਹੋ ਜੀ ਫਲਾਣ ਜਗ੍ਹਾ ਤੋਂ ਹਾਂਜੀ ਕਿਵੇਂ ਆਏ ਹੋ ਜੀ ਮੈਂ ਫੁੱਫੋ ਦੀ ਕੁੜੀ ਨਾਲ ਜੀ ਵਿਆਹ ਕਰਨ ਲੱਗਾ ਵਾਂ ਕਰ ਲਾਂ ਵੀ ਮਾਮਾ ਮੈਂ ਫੁੱਫੀਆਂ ਦਾ ਪੀਰ ਆ ਵੀ ਤੂੰ ਕਰ ਨਾ ਕਰ ਮੇਰੇ ਕੋਲ ਕੀ ਪੁੱਛਣਾ ਆ ਭਾਈ ਯਕੀਨ ਕਰੋ ਆਵਾਮ ਸੜੀ ਪਈ ਆ ਚਾਚੀਆਂ ਤੋਂ ਮਾਮੀਆਂ ਤੋਂ ਕਿਸੇ ਨਾ ਕਿਸੇ ਪਾਸੇ ਨਾ ਕੀੜੇ ਲੋਕਾਂ ਕੋਲੇ ਪਏ ਲੇਕਿਨ ਜ਼ਿਆਦਾਤਰ ਫੁੱਫੀਆਂ ਨੇ ਸਤਾਇਆ अच्छा अली भाई एक सवाल मैं ही करांगा फुफियां दे बारे तुसे इतनी वीडियो बनांदे हो जी जी कदी फुफियां दी धमकी भी आई तुहानू ਮੇਰਾ ਵੀਰ ਪੰਚਾਇਤਾਂ ਤੱਕ ਲੱਗੀਆਂ ਨੇ ਠੀਕ ਹੈ ਸੱਚੀ ਮੁੱਚੀ ਜੀ ਬਰਾਦਰੀ ਦੀਆਂ ਪੰਚਾਇਤਾਂ ਲੱਗੀਆਂ ਨੇ ਪਿੰਡ ਦੇ ਵਿੱਚ ਲੰਬੜਦਾਰ ਤੱਕ ਪੰਚਾਇਤਾਂ ਲੱਗੀਆਂ ਨੇ ਮੈਂ ਜਦੋਂ ਬਿਆਨ ਕੀਤਾ ਨਾ ਉਹਨਾਂ ਦੀਆਂ ਕਰਤੂਤਾਂ ਸਭ ਨੇ ਕਿਹਾ ਆਪਣੀਆਂ ਕਰਤੂਤਾਂ ਭਾਈ ਠੀਕ ਕਰ ਲਓ ਮੁੰਡਾ ਸੱਚਾ ਵਾ ਇਸ ਥ੍ਰੈਟ ਬਾਰੇ ਤੁਹਾਨੂੰ ਕਦੀ ਡਰ ਨਹੀਂ ਲੱਗਾ ਨਾ ਨਾ ਮੈਂ ਥੱਕੇ ਆਪਣੇ ਭਰਾ ਨੂੰ ਨਹੀਂ ਬਖਸ਼ਦੀਆਂ ਮੇਰਾ ਪਿਓ ਨੇ ਮੈਨੂੰ ਜਦੋਂ ਦਿੱਤੀ ਉਹ ਕਹਿੰਦਾ ਤੁੰਨ ਕੇ ਰੱਖ ਤੂੰ ਯਕੀਨ ਕਰ ਅੱਗੇ ਨਾਲੋਂ ਨਾ ਤਕਰੀਬਨ ਸਿੱਧੀਆਂ ਹੋ ਗਈਆਂ ਨੇ ਨਹੀਂ ਤਾਂ ਉਹਨਾਂ ਨੇ ਪੂਰੀ ਬਰਾਦਰੀ ਨੂੰ ਯਕੀਨ ਕਰ ਅੱਗੇ ਲਾਇਆ ਹੋਇਆ ਸੀ ਨਹੀਂ ਤੇ ਫੁਫੇਰ ਕਦੀ ਡਾਂਗਾ ਚੁੱਕ ਕੇ ਆ ਗਿਆ ਨਾ ਨਾ ਕਿਸੇ ਦੀ ਜ਼ਰੂਰਤ ਹੀ ਨਹੀਂ ਵਾਹ ਬਈ ਵਾਹ ਉਹ ਸਮਾਂ ਆਪਣੀ ਮਾਂ ਨੂੰ ਰੋਕਦੇ ਆ ਵੀ ਮਾਂ ਜੀ ਤੁਸੀਂ ਜ਼ਰਾ ਤੁਸੀਂ ਧਿਆਨ ਰੱਖਿਆ ਕਰੋ ਲੇਕਿਨ ਨਾ ਜਿਹੜੀ ਚੀਜ਼ ਖੂਨ 'ਚ ਰਚੀ ਹੋਵੇ ਨਹੀਂ ਇਹ ਅਸੀਂ ਦੇਖ ਰਹੇ ਹੁੰਦੇ ਸੀ ਕਹਿੰਦੇ ਵੀ ਸ਼ਾਇਦ ਫੁੱਫੋ ਦਾ ਲਾਡਲਾ ਹੈ ਨਹੀਂ ਲਾਡਲਾ ਇਦਾਂ ਦੇ ਹੁੰਦੇ ਅੱਛਾ ਲਾਡਲੇ ਤੇ ਜਾਣ ਦਿੰਦੇ ਆ ਸਹੀ ਹੈ ਮੇਰਾ ਵੀਰ ਲੰਮੀ ਗੱਲ ਹੈ ਲੰਮੇ ਪੈ ਕੇ ਸੁਣਾਉਣੀ ਪੈਣੀ ਹੈ ਵਲੋਗ ਦੇ ਵਿੱਚ ਦੁੱਖੀ ਦਾਸਤਾਨ ਬਹੁਤ ਲੰਬੀ ਹੈ ਮੁਖਤਸਰ ਦੱਸਦਾ ਰਹੂੰਗਾ ਤੁਹਾਨੂੰ ਚਲੋ ਨਾਲ ਹੀ ਨਾਲ ਦੱਸਦੇ ਰਵਾਂਗੇ ਹਾਂਜੀ ਤੇ ਇਹ ਦੱਸੋ ਬੇਸਿਕਲੀ ਤੁਸੀਂ ਕੰਮ ਕੀ ਕਰਦੇ ਹੋ ਮੇਰੀ ਪਹਿਲੇ ਕਿਸੇ ਦੁਸ਼ਮਣੀ ਪਾਲਣ ਦੇ ਇਲਾਵਾ ਜੀ ਮੇਰੀ ਸੀਗੀ ਪਹਿਲੇ ਕਰਿਆਨੇ ਦੀ ਦੁਕਾਨ ਮੈਂ ਬੜੀ ਮਿਹਨਤ ਮਜ਼ਦੂਰੀ ਕੀਤੀ ਆ ਫਾਸਟ ਫੂਡ ਦਾ ਦਹੀਂ ਭੱਲੇ ਨਾਨ ਯਾਨੀ ਕਿ ਦੁਕਾਨ ਦੇ ਨਾਲ ਨਾ ਮਿਹਨਤ ਵੀ ਬੜੀ ਕੀਤੀ ਹੈ ਠੀਕ ਹੈ ਨਾਲ ਮੈਂ ਟਿਕਟੋਕ ਵੀ ਚਲਾਉਂਦਾ ਰਿਹਾ ਸਹੀ ਹੈ ਫਿਰ ਅਲਹਮਦੁਲਿਲਾ ਤੁਸੀਂ ਯਕੀਨ ਕਰੋ ਕਿ
ਐਸ ਫੁੱਫੋ ਨੇ ਇੰਨਾ ਕਿ ਨਵਾਜ਼ਿਆ ਵਾ ਦਿੰਦਾ ਤਾਂ ਰੱਬ ਆ ਲੇਕਿਨ ਇਹ ਫੁੱਫੋ ਦਾ ਜਦੋਂ ਦਾ ਟਾਪਕ ਸ਼ੁਰੂ ਕੀਤਾ ਵਾ ਸਹੀ ਹੈ ਇੰਨਾ ਰੱਬ ਨੇ ਰਿਜ਼ਕ ਦਿੱਤਾ ਵਾ ਕਿ ਮੈਂ ਤੁਹਾਨੂੰ ਕੀ ਦੱਸਾਂ ਅਲੀ ਭਾਈ ਕਦੀ ਤੁਹਾਡੀ ਮਹੱਲੇ 'ਚ ਫੁੱਫੀਆਂ ਦੇ ਨਾਲ ਲੜਾਈ ਹੋਈ ਹੋਏ ਆਖਰ ਜਿਸ ਮਹੱਲੇ 'ਚ ਤੁਸੀਂ ਰਹਿੰਦੇ ਉਹਦੇ 'ਚ ਫੁੱਫੀਆਂ ਰਹਿੰਦੀਆਂ ਹੋ ਸਨ ਤੇ ਕਦੀ ਉਹਨਾਂ ਨਾਲ ਤੁਹਾਡੀ ਬਾਈ ਫੇਸ ਕੋਈ ਜੀ ਉਹ ਭਾਈ ਮੈਂ ਦੱਸਦਾ ਤੁਹਾਨੂੰ ਉਹ ਮੈਂ ਜਿੱਥੇ ਕਿਸੇ ਸ਼ਹਿਰ 'ਚ ਜਾਵਾਂ ਜਾਂ ਕਿਸੇ ਇਲਾਕੇ 'ਚ ਜਾਵਾਂ ਨਾ ਉੱਥੇ ਫੁੱਫੀਆਂ ਜਿਹੜੀਆਂ ਲੋਕਾਂ ਦੀਆਂ ਵਾ ਉਹ ਇਕੱਠੀਆਂ ਹੋ ਜਾਂਦੀਆਂ ਵਾ ਉਹ ਕਹਿੰਦੀਆਂ ਵੀ ਬਿਮਾਰੀ ਪੈਣਿਆ ਤੂੰ ਕਿਹੜਾ ਫੁੱਫੀਆਂ ਤੇ ਪਿੱਛੇ ਪਿਆ ਹੱਥ ਧੋ ਕੇ ਅਸੀਂ ਤੇ ਏਡੀਆਂ ਚੰਗੀਆਂ ਵਾ ਫੁੱਫੀਆਂ ਤੂੰ ਸਾਰੀਆਂ ਨੂੰ ਇੱਕ ਪਾਸੇ ਲਾਇਆ ਮੈਂ ਕਿਹਾ ਮੈਂ ਖਾਲਾ ਜੀ ਤੁਹਾਡੀ ਕੋਈ ਗੱਲ ਨਹੀਂ ਕੀਤੀ ਤੁਸੀਂ ਨਾ ਮੇਰੇ ਨਾਲ ਲੜੋ ਮੈਂ ਤਾਂ ਆਪਣੀ ਜਾਨ ਨੂੰ ਰੋਣਾ ਵਾ ਠੀਕ ਆ ਤੇ ਬਾਕੀ ਚੰਗੀਆਂ ਤੁਸੀਂ ਵੀ ਕੋਈ ਨਹੀਂ ਏਡੀਆਂ ਫੁੱਫੀ ਚੰਗੀ ਹੋ ਹੀ ਨਹੀਂ ਸਕਦੀ ਅੱਛਾ ਨਹੀਂ ਹੋ ਸਕਦੀ ਮੈਂ ਦੱਸਾਂ ਕਿਉਂ ਨਹੀਂ ਹੋ ਸਕਦੀ ਇਹ ਜਿਹੜੀ ਬਦਦੁਆ ਹੈ ਜੂਆ ਪੈਣ ਵਾਲੀ ਹੈ ਬੜੀ ਖਤਰਨਾਕ ਬਦਦੁਆ ਦਿੰਦੇ ਹੋ ਤੁਸੀਂ ਫੁੱਫੀ ਦੱਸਾਂ ਚੰਗੀ ਕਿਉਂ ਨਹੀਂ ਹੋ ਸਕਦੀ ਉਹ ਜਿਸ ਘਰ ਦੇ ਵਿੱਚ ਜੰਮੀ ਪਲੀ ਹੁੰਦੀ ਹੈ ਨਾ ਉਹ ਜਦੋਂ ਵਿਆਹ ਕੇ ਅਗਲੇ ਘਰ ਜਾਂਦੀ ਹੈ ਨਾ ਉਹਨੂੰ ਉਹ ਪੁਰਾਣਾ ਪ੍ਰੋਟੋਕੋਲ ਨਹੀਂ ਮਿਲਦਾ ਕਿਉਂਕਿ ਉਹ ਜੰਮੀ ਪਲੀ ਉਸ ਘਰ ਦੇ ਵਿੱਚ ਹੁੰਦੀ ਉਹਨੇ ਹਕੂਮਤ ਜਗਾਈ ਹੁੰਦੀ ਉਸ ਘਰ ਦੇ ਵਿੱਚ ਉਹ ਜਦੋਂ ਵਿਆਹੀ ਜਾਂਦੀ ਆ ਫਿਰ ਉਹ ਪੁਰਾਣੀ ਹਕੂਮਤ ਮੰਗਦੀ ਆ ਉਹ ਨਹੀਂ ਲੱਭਦੀ ਕਿਉਂਕਿ ਫਿਰ ਪਰਾਈਆਂ ਧੀਆਂ ਵੀ ਆਈਆਂ ਹੁੰਦੀਆਂ ਉਹ ਨਹੀਂ ਹਕੂਮਤ ਜਗਾਉਣ ਦਿੰਦੀਆਂ ਉਹ ਫਿਰ ਭਤੀਜਿਆਂ ਦੀ ਜਾਨ ਵਿੱਚੋਂ ਕੱਢਦੀਆਂ ਸਾਰੇ ਉਹਨਾਂ ਦੀਆਂ ਜੜ੍ਹਾਂ ਵੱਢਦੀਆਂ ਅੱਛਾ ਅਲੀ ਭਾਈ ਲੋਕ ਆਦੇ ਨੇ ਵੀ ਅਲੀ ਦੀਆਂ ਆਪਣੀਆਂ ਫੁੱਫੀਆਂ ਕੋਈ ਨਹੀਂ ਮੇਰੀਆਂ 7 ਫੁੱਫੀਆਂ ਨੇ 7 ਫੁੱਫੀਆਂ ਜਿਹੜੀਆਂ 4 ਮਰ ਗਈਆਂ ਨੇ ਅੱਛਾ 3 ਦਾ ਵੀ ਅੱਲਾ ਬੇੜਾ ਗਰਕ ਕਰੇਗਾ ਮੈਂ ਆਪਣੀਆਂ ਅੱਖਾਂ ਦੇ ਚਾਰ ਨਾਲ ਤੋਂ ਜਾਨ ਛੁੱਟ ਗਈ ਹੈ ਛੁੱਟ ਗਈ ਉਹ ਚੰਗੀਆਂ ਸੀ ਉਹ ਥੋੜੀਆਂ ਚੰਗੀਆਂ ਸੀ ਚੰਗੀਆਂ ਜੋ ਚਲੀ ਤੇ ਜੋ ਜਿਹੜੀਆਂ 3 ਨੇ ਜਾਣ ਤੋਂ ਬਾਅਦ ਸਾਰੀਆਂ ਚੰਗੀਆਂ ਹੁੰਦੀਆਂ ਨੇ ਆਪਣੇ ਹੱਥਾਂ ਨਾਲ ਮੈਂ ਫਰੂਟ ਕੱਟਾਂਗਾ ਕੁਲਾਂ ਦਾ ਯਾਨੀ ਲੋਕਾਂ ਦੀ ਇਹ ਗੱਲ ਗਲਤ ਹੈ ਵੀ ਅਲੀ ਦੀਆਂ ਨਹੀਂ ਗਲਤ ਨਹੀਂ ਹਕੀਕਤ ਆ ਇਹ ਗੱਲ ਸੱਚੀ ਹੈ ਵੀ ਅੱਜ ਕੱਲ ਸਰਦੀ ਦੇ ਦਿਨ ਕੋਈ ਨਾ ਕੋਈ ਨਮੂਨੀਆ ਹੀ ਕਰਾ ਲਾ ਤਾਂ ਇਕੱਠੇ ਹੋ ਲਈਏ ਬਥੇਰੇ ਪਲੂਤੇ ਦਿਨਾਂ ਪਰ ਲੱਗਦੀਆਂ ਨਹੀਂ ਉਹ ਅੱਗੇ ਨਾਲੋਂ ਘੋੜੀਆਂ ਬਣੀਆਂ ਜਾਂਦੀਆਂ ਵਾ ਅੱਗੇ ਨਾਲੋਂ ਸਿਹਤਮੰਦ ਹੁੰਦੀਆਂ ਜਾਂਦੀਆਂ ਸਾਨੂੰ ਠੰਡ ਲੱਗੀ ਹੁੰਦੀ ਹੈ ਸਾਡੇ ਨੱਕ ਨਹੀਂ ਸੁੱਕਦੇ ਅੱਛਾ ਅਲੀ ਭਾਈ ਪਤਾ ਨਹੀਂ ਕਿਹੜੇ ਕੁਛਤੇ ਖਾਂਦੀਆਂ ਅਸਾਂ ਕੋਸ਼ਿਸ਼ ਕਰੀਏ ਤੇਰੀ ਫੁੱਫੀਆਂ ਨਾਲ ਤੇਰੀ ਸੁਲਾ ਕਰਾਉਣ ਦੀ ਕੋਈ ਯਾਰ ਮੇਰੀ ਤਕਰੀਬਨ ਹੁਣ ਸੁਲਾ ਵਾ ਅੱਛਾ ਠੀਕ ਆ ਮਹੀਨੇ 'ਚ 3-4 ਦਿਨ ਐਸੇ ਹੁੰਦੇ ਆ ਕੋਈ ਨਾ ਕੋਈ ਵਿੱਚ ਨਾ ਫੱਡਾ ਪੈ ਹਾਂ ਫੱਡਾ ਪਾ ਹੀ ਦਿੰਦੀਆਂ ਵਾ ਕਿਉਂਕਿ ਉਹ ਆਦਤਾਂ ਤੋਂ ਸਿਰ ਨਾ ਜਾਂਦੀਆਂ ਆਦਤਾਂ ਠੀਕ ਆ ਫਿਲਹਾਲ ਮੇਰੀ ਨਾ ਅੱਗੇ ਨਾਲੋਂ ਸੁਲਾ ਉਹਨਾਂ ਨਾਲ ਠੀਕ ਆ ਅੱਲਾਹ ਹਦਾਇਤ ਦੇਵੇ ਯਾਰ ਉਹਨਾਂ ਨੂੰ ਅੱਲਾਹ ਤੁਹਾਨੂੰ ਹਦਾਇਤ ਤੁਸੀਂ ਫੁੱਫਾ ਨਾਲ ਜਿਹੜੇ ਪਿੱਛੇ ਲੱਗੇ ਮੈਂ ਹੱਕ ਤੇ ਆ ਮੈਂ ਹੱਕ ਤੇ ਆ ਮੇਰਾ ਰੱਬ ਜਾਣਦਾ ਮੈਂ ਹੱਕ ਤੇ ਆ ਸਹੀ ਹੈ ਅਗਰ ਮੈਂ ਹੱਕ ਤੇ ਨਾ ਹੁੰਦਾ ਮੇਰਾ ਰੱਬ ਮੈਨੂੰ ਇੰਨਾ ਅਰੂਜ ਨਾ ਦਿੰਦਾ ਇਹ ਖਿਆਲ ਇਹ ਕਰੋ ਹਕੀਕਤ ਮੈਂ ਦੱਸ ਰਿਹਾ ਤੁਹਾਨੂੰ ਸਾਡੀਆਂ ਫੁੱਫੇ ਨੇ ਸਾਡੇ ਫੁੱਫੇ ਨਾਲ ਡਾਂਗਾ ਚੁੱਕ ਕੇ ਆ ਜਾਵਨ ਸਾਡੇ ਕੋਲ ਇਹ ਵੀ ਬੜਾ ਖਤਰਾ ਲੱਗ ਗਿਆ ਹੁਣ ਹਾਂ ਦੋ ਫੁੱਫੀਆਂ ਨੇ ਉਹ ਚੰਗੀਆਂ ਨੇ ਜਾਂ ਸਾਡੀ ਫੁੱਫੇ ਚੰਗੀਆਂ ਨੇ ਕਿਸਮਤ ਵਾਲਾ ਹੈ ਕਿਸਮਤ ਵਾਲਾ ਹੈ ਮੱਤਾ ਵੀ ਚੋਂ ਅਸੀਂ ਤੇ ਭਾਈ ਕਿਸਮਤ ਵਾਲੇ ਹੈ ਨਾ ਇਹ ਤੁਹਾਨੂੰ ਜਿਹੜੇ ਕੀੜੇ ਪੈ ਰਹੇ ਨੇ ਤੁਹਾਨੂੰ ਪੈ ਰਹੇ ਨੇ ਸਾਡੇ ਨਸੀਬਾਂ ਤੇ ਮੁੱਤ ਅਲੀ ਭਾਈ ਬੜੇ ਸੋਸ਼ਲ ਹੋ ਜੀ ਇੰਟਰਵਿਊ ਤੁਹਾਡਾ ਕੋਈ ਪ੍ਰੋਫੈਸ਼ਨਲ ਚੈਨਲ ਤੇ ਨਹੀਂ ਆ ਰਿਹਾ ਕੀ ਵਜ੍ਹਾ ਹੈ ਭਾਈ ਜਾਨ ਮੈਂ ਦੱਸਦਾ ਤੁਹਾਨੂੰ ਮੈਂ ਨਾ ਪਹਿਲੇ ਜਦੋਂ ਨਵਾਂ ਵਾਇਰਲ ਹੋਇਆ ਨਾ ਮੈਂ ਇੱਕ ਵੀਡੀਓ ਪਾਈ ਸੀਗੀ ਇਮਰਾਨ ਖਾਨ ਦੇ ਨਾ ਉਹ ਘਿਓ ਮਹਿੰਗਾ ਹੋਇਆ ਸੀਗਾ ਤੇ ਵੀਡੀਓ ਮੈਂ ਪਾਈ ਸੀਗੀ ਕਿ ਮੈਂ ਕਿਹਾ ਖਾਨ ਸਾਹਿਬ ਤੁਸੀਂ ਤਾਂ ਮਕਬੂਜ਼ਾ ਕਸ਼ਮੀਰ ਨੂੰ ਆਜ਼ਾਦ ਕਰਾ ਰਹੇ ਸੀ ਸਾਡੇ ਕੋਲ ਤਾਂ ਕਸ਼ਮੀਰ ਘਿਓ ਮਹਿੰਗਾ ਹੱਥੋਂ ਨਿਕਲਦਾ ਜਾ ਰਿਹਾ ਉਹ ਵੀ ਰੋ ਕੇ ਮੈਂ ਪਾਈ ਸੀ ਇਤਨੀ ਵੀਡੀਓ ਵਾਇਰਲ ਹੋਈ ਕਿ ਮੇਰੇ ਬੋਲ ਨਿਊਜ਼ ਤੱਕ ਚੱਲੀ ਔਰ ਇਤਨੇ ਮੈਨੂੰ ਐਂਕਰਾਂ ਨੇ ਫੋਨ ਕੀਤੇ ਔਰ ਰਾਬਤੇ ਕੀਤੇ ਕਿ ਆਫਤਾਬ ਇਕਬਾਲ ਦੇ ਪ੍ਰੋਗਰਾਮ ਵਿੱਚ ਅਲੀ ਭਾਈ ਦਾ ਨਾਮ ਲਿਆ ਗਿਆ ਆਫਤਾਬ ਹਾਂਜੀ ਵੀ ਯਾਰ ਮੁੰਡਾ ਗੱਲ ਬੜੀ ਕਰ ਗਿਆ ਕਮਾਲ ਦੀ ਮੈਂ ਡਰ ਗਿਆ ਮੈਂ ਤੁਹਾਨੂੰ ਹਕੀਕਤ ਦੱਸਾਂ ਵੀ ਮੈਨੂੰ ਕੋਈ ਯਾਰ ਇਮਰਾਨ ਖਾਨ ਇਹ ਉਹ ਅੱਗੇ ਪਿੱਛੇ ਜਾਂ ਕੋਈ ਚਕਵਾ ਨਾ ਦੇਵੇ ਤੇ ਮੇਰੇ ਅੱਬੇ ਨੇ ਵੀ ਕਿਹਾ ਖਬਰਦਾਰ ਤੂੰ ਅਗਰ ਕਿਸੇ ਅੱਗੇ ਪਿੱਛੇ ਜਾਵੇਂ ਅੱਛਾ ਫਿਰ ਮੈਂ ਜਦੋਂ ਵੀ ਮੇਰੇ ਕੋਲ ਕਿਸੇ ਨੇ ਇੰਟਰਵਿਊ ਲਿਆ ਨਾ ਮਤਲਬ ਤੁਹਾਡੀ ਧਮਕੀ ਸਿਰਫ ਫੁੱਫਿਆਂ ਤੇ ਲੱਗਦੀ ਹੈ ਹੋਰ ਤੂੰ ਡਰ ਸਾਰਾ ਤੋਂ ਡਰਦਾ ਨਹੀਂ ਵੈਸੇ ਮੇਰਾ ਅੱਬੂ ਜ਼ਰਾ ਵਹਿਮੀ ਹੈ ਠੀਕ ਆ ਮੈਂ ਫਿਰ ਇੰਟਰਵਿਊ ਜਿਹੜਾ ਵੀ ਲੈਣ ਆਇਆ ਮੈਂ ਨਹੀਂ ਦਿੱਤਾ ਉਹਨੂੰ ਉਰਦੂ ਪੁਆਇੰਟ ਵਾਲੇ ਮੇਰੇ ਇੱਕ ਫੈਜ਼ ਸ਼ਾਹ ਸੀਗਾ ਸਾਡੇ ਇਲਾਕੇ ਦਾ ਉਰਦੂ ਪੁਆਇੰਟ ਵਾਲਿਆਂ ਨੂੰ ਮੈਂ ਇੰਟਰਵਿਊ ਦਿੱਤਾ ਵਰਨਾ ਮੈਂ ਕਿਸੇ ਨੂੰ ਇੰਟਰਵਿਊ ਨਹੀਂ ਦਿੱਤਾ ਅੱਛਾ ਇੰਟਰਵਿਊ ਉਰਦੂ ਪੁਆਇੰਟ ਤੇ ਹੈ ਹਾਂਜੀ ਉਹ ਹੈ ਮੇਰੇ ਅੱਛਾ ਅਲੀ ਭਾਈ ਕਿਹੜੇ ਤੁਹਾਡੇ ਕਿੰਨੇ ਕ ਅਕਾਊਂਟ ਹੈ YouTube ਤੇ ਹੈ Facebook ਤੇ ਹੈ TikTok ਤੇ ਹੈ ਇਹ ਅਕਾਊਂਟ ਤੁਹਾਡੇ ਚੱਲ ਰਹੇ ਨੇ ਜੀ ਇਹ ਅਕਾਊਂਟ ਵਾਕਿਆ ਚੱਲ ਰਹੇ ਨੇ ਔਰ ਜ਼ਿਆਦਾ ਪੈਸਾ ਤੁਸੀਂ ਕਿੰਨਾ ਕਿਹੜੇ ਸ਼ੇਅਰ ਚ ਕਮਾ ਰਹੇ ਹੋ ਫੇਸਬੁੱਕ ਤੇ ਅਕਾਊਂਟ ਮੇਰੇ ਬੇਤਹਾਸ਼ਾ ਫੇਕ ਨੇ ਠੀਕ ਆ ਮੈਂ ਇੱਕ ਬਣਾਇਆ ਸੀਗਾ 1 ਮਹੀਨਾ ਚਲਾਇਆ ਉਹਨੂੰ ਉਸ ਤੋਂ ਬਾਅਦ ਫਿਰ ਮੇਰਾ ਦਿਲ ਨਹੀਂ ਕੀਤਾ ਫਿਰ ਮੈਂ ਨਾ ਯਾਨੀ ਕਿ ਰਿਸਪੌਂਸ ਨਹੀਂ ਮੈਨੂੰ ਮਿਲਿਆ ਆਵਾਮ ਨੂੰ ਜ਼ਿਆਦਾ ਮਿਲ ਰਿਹਾ ਠੀਕ ਆ ਮੈਂ ਛੋੜਤਾ YouTube ਤੇ ਵੀ ਮੈਂ ਕੰਮ ਕੀਤਾ ਉਹ ਮੁਹੰਮਦ ਅਲੀ ਮੇਰਾ ਨਾਮ ਆ ਅਸਲ ਅੱਛਾ ਉਹ ਮੈਂ ਫੇਸਬੁੱਕ ਹੋਵੇ ਜਾਂ YouTube ਹੋਵੇ ਜਿੱਥੇ ਵੀ ਮੈਂ ਅਪਲਾਈ ਕੀਤਾ ਨਾ ਉਹ ਮੇਰੇ ਨਾਮ ਦਾ ਇਸ਼ੂ ਬਣ ਕੇ ਉਹਨਾਂ ਨੇ ਮੇਰਾ ਮੋਨੇਟਾਈਜ਼ ਨਹੀਂ ਕੀਤਾ ਅੱਛਾ ਜਿਹੜਾ ਐਡੀਸਨ ਬਣਦਾ ਵਾ ਠੀਕ ਆ ਨਾਮ ਦਾ ਇਸ਼ੂ ਜਾਂਦਾ ਨਾਮ ਦਾ ਚੇਂਜ ਨਹੀਂ ਮੈਂ ਕੀਤਾ ਹੁਣ ਮੈਂ ਕੋਸ਼ਿਸ਼ ਕਰ ਰਿਹਾ ਕਿ ਨਾਮ ਚੇਂਜ ਕਰਕੇ ਮੈਂ ਨਾ ਤੁਸੀਂ YouTube ਤੇ ਨਹੀਂ ਹੋ
ਹਾਂ YouTube ਤੇ ਮੈਂ ਨਹੀਂ, ਮੇਰੇ Facebook ਫੇਕ ਅਕਾਊਂਟ ਬਹੁਤ ਜ਼ਿਆਦਾ। ਫੇਸਬੁੱਕ ਤੇ ਨਹੀਂ ਹੈ? ਨਹੀਂ Facebook ਤੇ ਵੀ ਨਹੀਂ। ਤੇ ਇਹ ਜਿਹੜਾ ਫੇਸਬੁੱਕ ਤੁਸੀਂ ਦੇਖ ਰਹੇ ਹੁੰਦੇ ਆ ਤੁਹਾਡੇ ਆਪਣੇ ਅਕਾਊਂਟ ਨਹੀਂ ਹੁੰਦੇ? ਨਹੀਂ ਨਹੀਂ, ਉਹ ਨਾ ਫੇਕ ਅਕਾਊਂਟ ਆ, ਬਹੁਤ ਜ਼ਿਆਦਾ ਫੇਕ ਅਕਾਊਂਟ ਬਣੇ ਮੇਰੇ। ਫਿਰ ਤੁਸੀਂ ਆਪਣਾ ਇਨਕਮ ਕਿੱਥੋਂ ਕਮਾ ਰਹੇ ਹੋ? ਇਨਕਮ ਮੇਰੀ ਵੀਰ ਜੀ, ਮੈਂ ਨਾ ਲਾਈਵ ਬੈਨਾ ਟਿਕਟੋਕ ਤੇ। ਅੱਛਾ। ਤੇ ਉਹ ਜਿਹੜੇ ਮੈਨੂੰ ਮੁਹੱਬਤਾਂ ਕਰਨ ਵਾਲੇ ਨੇ ਓਵਰਸੀਜ਼, ਜਿਹੜੇ ਬਾਹਰ ਦੇ ਮੁਲਕਾਂ 'ਚ ਪਰਦੇਸੀ ਲੋਕ ਨੇ, ਬਹੁਤ ਪਿਆਰ ਕਰਦੇ ਨੇ ਮੈਨੂੰ। ਉਹ ਮਾਸ਼ਾਅੱਲਾ ਬਹੁਤ ਗਿਫਟਾਂ ਕਰਦੇ ਮੈਨੂੰ, ਬਹੁਤ ਪਿਆਰ ਦਿਖਾਉਂਦੇ ਆ। ਲੇਕਿਨ ਤੁਹਾਨੂੰ ਆਣਾ ਚਾਹੀਦਾ YouTube Facebook ਤੇ। ਜੀ ਮੈਂ ਕੋਸ਼ਿਸ਼ ਕਰ ਰਿਹਾ ਵਾਂ, ਇਨਸ਼ਾਅੱਲਾ ਮੁਸਤਕਬਲ ਉਹੀ ਆ ਵੀਰ ਜੀ ਜਿਹੜਾ ਮੈਂ ਜ਼ਾਇਆ ਕਰ ਰਿਹਾ ਔਰ ਆਵਾਮ ਫਾਇਦਾ ਲੈ ਰਹੀ ਇਸ ਚੀਜ਼ ਦਾ। ਅੱਛਾ, ਇਹ ਸਾਡਾ ਤਕਰੀਬਨ ਲਈਆ ਡੀਜੀ ਖਾਨ ਇਹ ਜਿਹੜਾ ਬੈਲਟ ਹੈ, ਇਹਦੇ ਤਕਰੀਬਨ ਹਰ ਦੂਸਰਾ ਬੰਦਾ ਯੂਟਿਊਬਰ ਔਰ ਪੈਸੇ ਵੀ ਕਮਾ ਰਿਹਾ ਹੈ। ਇਹਦੀ ਕੀ ਵਜ੍ਹਾ ਹੈ? ਸਾਡਾ ਬੱਕਰ ਪਿੱਛੇ ਹੈ। ਮੁਹੱਬਤਾਂ ਕਰਨ ਵਾਲੇ ਵੀਰ ਨੇ, ਇੱਕ ਦੂਜੇ ਦੀ ਸਪੋਰਟ ਕਰਦੇ ਆ। ਠੀਕ ਆ, ਜ਼ਿੰਦਾ ਦਿਲ ਬੰਦੇ ਆ, ਅਬਦੁਲ ਹਈ ਵਰਗੇ ਮਾਸ਼ਾਅੱਲਾ। ਤੇ ਇਹ ਭਾਈਜਾਨ ਇਸੇ ਵਜ੍ਹਾ ਤੋਂ ਤਰੱਕੀ ਕਰਦੇ ਪਏ। ਸਾਡੇ ਪੱਖਰ ਦੇ ਦੋਸਤਾਂ ਨੂੰ ਜਾਂ ਯੂਟਿਊਬਰਾਂ ਨੂੰ ਕੀ ਕਹਿਣਾ ਚਾਹ ਰਹੇ ਹੋ? ਕੀ ਕਵਾਂ ਮੈਂ? ਨਸੀਹਤ ਕਿਹੜੀ ਨਸੀਹਤ? ਮਤਲਬ ਇਸੇ ਟੌਪਿਕ ਤੇ ਜਿਸ ਤਰ੍ਹਾਂ ਗੱਲ ਕਰਦੇ, ਜਿਸ ਤਰ੍ਹਾਂ ਮੈਨੂੰ ਤੁਸੀਂ ਨਸੀਹਤ ਕਰੋ ਕੋਈ, ਮੈਂ ਤੁਹਾਨੂੰ ਕੀ ਨਸੀਹਤ? ਅਸੀਂ ਤਾਂ ਤੁਹਾਨੂੰ ਇਹ ਨਸੀਹਤ ਕਰ ਰਹੇ, ਫੁੱਫੂ ਦਾ ਖੇੜਾ ਛੱਡ ਦਿਓ। ਨਹੀਂ ਨਹੀਂ, ਇਹ ਮਰਦੇ ਦਮ ਤੱਕ ਨਹੀਂ। ਨਹੀਂ ਇਹ ਨਹੀਂ, ਇਹ ਪੱਕੀ ਦੁਸ਼ਮਣੀਆਂ ਕਬਰ ਦੀਆਂ ਇੱਟਾਂ ਤੱਕ ਜਾਣੀ। ਇਹ ਨਾ ਹੋਵੇ ਨਾ ਕਰੋਲਾ ਇਸ ਤਰ੍ਹਾਂ ਪੈ ਜਾਵੇ ਨਾ। ਕੋਈ ਫੁਫੇਰ ਕਿੰਨੇ ਨੇ ਭਾਈਜਾਨ? ਆਪ ਹਿਸਾਬ ਕਰ ਲਓ ਕਿ 7 ਫੁੱਫੀਆਂ ਵਾ ਪੁਰਾਣੇ ਜ਼ਮਾਨੇ ਦੀਆਂ। ਉਹ ਹਿਸਾਬ ਕਰ ਲਓ ਕਿ ਪੁਰਾਣੇ ਜ਼ਮਾਨੇ ਦੇ ਵਿੱਚੋਂ ਕਿੰਨੇ ਬੱਚੇ ਜੰਮੇ ਜਾਂਦੇ ਸੀਗੇ। ਕਿਸੇ ਦੇ ਘਰ 8 ਆ, ਕਿਸੇ ਦੇ ਘਰ 9 ਆ, ਕਿਸੇ ਦੀਆਂ ਦਰਜਨ। ਇਹ ਮੈਂ ਕਹਿੰਦਾ ਕੋਈ ਇਕੱਠੇ ਕਰ ਲਓ ਤੇ 55-56 ਬਣਦੇ ਨੇ। ਸਾਨੂੰ ਤਾਂ ਇਹ ਖਤਰਾ ਹੈ ਵੀ ਰਾਤੋਂ ਰਾਤ ਚੁੱਕ ਨਾ ਦੇਵੇਂ। ਉਹ ਨਹੀਂ, ਉਹ ਇੰਨੇ ਜੋਗੇ ਹੀ ਨਹੀਂਗੇ। ਅੱਲਾ ਨੇ ਇਸ ਮੁਕਾਮ ਤੇ ਅੱਲਾ ਨੇ ਇਸ ਮੁਕਾਮ ਤੇ ਪਹੁੰਚਾ ਦਿੱਤਾ ਵਾ। ਜਿੰਨੇ ਉਹ ਟੋਟਲ ਬਣਦੇ ਆ ਨਾ, ਇੰਨੇ ਮੇਰੇ ਬਾਡੀਗਾਰਡ ਆ, ਮੇਰੇ ਘਰ ਦਾ ਪਹਿਰਾ ਦਿੰਦੇ। ਆਪਸ ਦੀ ਗੱਲ ਹੈ, ਤੁਹਾਨੂੰ ਮੈਂ ਕਿਹਾ ਬਈ ਫੁੱਫੀਆਂ ਸਾਡੀ ਚੰਗੀਆਂ ਨੇ, ਅਸਲ ਫੁਫੇਰ ਸਾਡੇ ਤਕੜੇ ਨੇ। ਤੁਹਾਡੇ ਆਹੋ, ਉਹਦੀ ਫਿਰ ਤੁਹਾਨੂੰ ਤੁਸੀਂ ਬਤਾਂ ਡਰਦਾ, ਤੂੰ ਤਾਂ ਹੀ ਕਹਿੰਦਾ ਕਿ ਫੁੱਫੀ ਚੰਗੀ ਆ ਮੇਰੀ। ਥੋੜਾ ਜਿਹਾ ਖਿਆਲ ਕਰਨਾ ਪੈਂਦਾ ਹੈ ਨਾ, ਤੂੰ ਤਾਂ ਹੀ ਕਹਿੰਦਾ ਫੁੱਫੀ ਚੰਗੀ ਆ ਮੇਰੀ। ਅੱਛਾ ਅਲੀ ਭਾਈ, ਇਹ ਸਵਾਲ ਤਾਂ ਥੋੜਾ ਜਿਹਾ ਮੁਸ਼ਕਿਲ ਹੈ, ਮੁਸ਼ਕਿਲ ਪੁੱਛਣਾ ਨਹੀਂ ਚਾਹੀਦਾ, ਠੀਕ ਹੈ, ਲੇਕਿਨ ਤੁਸੀਂ ਦੱਸੋ ਨਾ ਦੱਸੋ, ਤੁਹਾਡੀ ਮਰਜ਼ੀ ਹੈ। ਕਿ ਲਾਈਵ ਜਿਹੜਾ ਤੁਸੀਂ YouTube Facebook ਤੋਂ ਤੁਸੀਂ ਨਹੀਂ ਹੋ, TikTok ਵੀ ਤੁਸੀਂ ਦੱਸ ਰਹੇ ਕਿ ਮੋਨੇਟਾਈਜ਼ ਤੁਹਾਡਾ ਨਹੀਂ ਹੈ, ਤੇ ਜਿਹੜਾ ਲਾਈਵ ਆ ਰਿਹਾ ਉਹਦੇ ਤੁਸੀਂ ਕਿੰਨਾ ਪੈਸਾ ਕਮਾ ਰਹੇ ਹੋ? ਬੜਾ ਮੁਸ਼ਕਲ ਸਵਾਲ ਪੁੱਛ ਲਿਆ। ਪ੍ਰਾਈਵੇਸੀ ਹੁੰਦੀ ਹੈ, ਕੁਛ ਨਾ ਕੁਛ ਸਾਨੂੰ ਦੱਸੋ। ਬਸ ਇਹ ਹਿਸਾਬ ਕਰ ਲਓ ਕਿ ਹਰ ਮਹੀਨੇ ਆਲਟੋ ਗੱਡੀ ਲੈ ਸਕਦਾ। ਅੱਛਾ, ਕੀ ਬਾਤ ਹੈ। ਇਹ ਤਾਂ ਮਤਲਬ ਇਹ ਅਗਰ ਤੁਸੀਂ ਸਿਰਫ ਲਾਈਵ ਦੇ ਵਿੱਚ ਲੈ ਸਕਦੇ ਹੋ ਜੀ ਤੇ ਫਿਰ ਤੁਸੀਂ Facebook YouTube ਉਹ ਨਹੀਂ ਯੂਜ਼ ਕਰ ਰਹੇ ਹੋ, ਤਾਂ ਫਿਰ ਤਾਂ ਤੁਸੀਂ ਪਿੱਛੇ ਹੋ ਜੀ। ਇਨਸ਼ਾਅੱਲਾ ਮੈਂ ਨਾ ਇਹ ਸ਼ੁਰੂ ਕਰ ਰਿਹਾ ਨਕਰੀਬ, ਅੱਲਾ ਖੈਰ ਕਰੇਗਾ। ਅੱਛਾ ਅਲੀ ਭਾਈ, ਜਿਹੜੇ ਸੋਸ਼ਲ ਮੀਡੀਆ ਦਾ ਅੱਜਕੱਲ ਦੌਰ ਹੈ, ਇਹਦੇ ਬਾਰੇ ਸਾਡੇ ਜਿਤਨੇ ਨਵੇਂ ਯੂਟਿਊਬਰਸ ਨੇ, ਸੋਸ਼ਲ ਮੀਡੀਆ ਕੰਮ ਕਰਨ ਵਾਲੇ ਨੇ, ਉਹਨਾਂ ਨੂੰ ਤੁਸੀਂ ਕੀ ਪੈਗਾਮ ਦੇਣਾ ਚਾਹ ਰਹੇ ਹੋ, ਕੀ ਕਹਿਣਾ ਚਾਹ ਰਹੇ ਹੋ? ਉਹਨਾਂ ਨੂੰ ਭਾਈਆਂ ਮੈਂ ਇਹੀ ਪੈਗਾਮ ਦਵਾਂਗਾ ਕਿ ਤੁਸੀਂ ਆਪਣਾ ਜਿਹੜਾ ਟੈਲੈਂਟ ਆ ਨਾ, ਉਹ ਜ਼ਾਇਆ ਨਾ ਕਰੋ। ਅੱਲਾਹ ਪਾਕ ਨੇ ਹਰ ਬੰਦੇ ਦੇ ਵਿੱਚ ਟੈਲੈਂਟ ਪਾਇਆ, ਬਗੈਰ ਟੈਲੈਂਟ ਤੋਂ ਕੋਈ ਬੰਦਾ ਪੈਦਾ ਨਹੀਂ ਕੀਤਾ। ਲੋਕ ਸਿਰਫ ਅਬਦੁਲ ਹਈ ਸਾਹਿਬ ਝੱਕਦੇ ਆ ਕਿ ਯਾਰ ਮੇਰੇ ਭੈਣਾ ਭਰਾ ਕੀ ਕਹਿਣਗੇ, ਜਾਂ ਫਨੀ ਵੀਡੀਓ ਬਣਾਵਾਂਗੇ, ਸਸੁਰਾਲ ਕੀ ਕਹੇਗਾ, ਜਾਂ ਬਰਾਦਰੀ ਕੀ ਕਹੇਗੀ, ਕੁਝ ਵੀ ਨਹੀਂ ਕਹਿੰਦੇ। ਪਹਿਲੇ ਉਹ ਗੱਲਾਂ ਕਰਦੇ ਨੇ, ਬਾਅਦ ਵਿੱਚ ਉਹੀ ਸਟੇਟਸ ਲਾਉਂਦੇ ਨੇ, ਉਹ ਤੁਹਾਨੂੰ ਦਾਦ ਦਿੰਦੇ ਔਰ ਫਖਰ ਨਾਲ ਕਹਿੰਦੇ ਮੇਰਾ ਭਤੀਜਾ, ਮੇਰਾ ਭਾਂਜਾ, ਆ ਮੇਰਾ ਮਾਮੂ ਔਰ ਮੇਰਾ ਭਾਈ। ਜਿਹੜੇ 20-20 ਸਾਲਾਂ ਤੋਂ ਰੁੱਸੇ ਹੋ, ਖੁਦਾ ਦੀ ਕਸਮ, ਉਹ ਵੀ ਤੁਹਾਡੇ ਕੋਲ ਆਉਂਦੇ ਆ ਕਿ ਯਾਰ ਬੜੇ ਫਖਰ ਦੇ ਨਾਲ ਮਿਲਦੇ ਆ। ਲੇਕਿਨ ਮੈਂ ਇਹੀ ਪੈਗਾਮ ਦਵਾਂਗਾ ਕਿ ਬਿਲਕੁਲ ਆਪਣਾ ਝਾਕਾ ਲਾ ਕੇ ਤੁਸੀਂ ਸੋਸ਼ਲ ਮੀਡੀਆ ਤੇ ਆਵੋ। ਜਿੰਨਾ ਸੋਸ਼ਲ ਮੀਡੀਆ ਦੇ ਵਿੱਚ ਪਿਆਰ ਔਰ ਪੈਸਾ ਵਾ ਨਾ, ਕਿਸੇ ਕੰਮ 'ਚ ਨਹੀਂ ਹੈ। ਤੁਸੀਂ ਕਰੋੜਾਂ ਰੁਪਏ ਦਾ ਕਾਰੋਬਾਰ ਕਰ ਲਓ, ਉਹਦੀ ਸਾਲ ਦੀ ਕਮਾਈ ਔਰ ਇਹਦੀ ਇੱਕ ਹਫ਼ਤੇ ਦੀ ਕਮਾਈ ਇੱਕ ਬਰਾਬਰ ਸਹੀ ਸੋਸ਼ਲ ਮੀਡੀਆ ਦੀ। ਲੇਕਿਨ ਮੈਂ ਕਹਿ ਰਿਹਾ ਕਿ ਕੋਈ ਵੀ ਨੌਜਵਾਨ ਆ ਜਿਹਨੇ ਕੰਮ ਸ਼ੁਰੂ ਕੀਤਾ ਹੋਇਆ ਵਾ, ਆਪਣਾ ਟੈਲੈਂਟ ਕੋਈ ਜ਼ਾਇਆ ਨਾ ਕਰੇ, ਠੀਕ ਆ। ਇਹ ਬਾਅਦ ਵਿੱਚ ਖੁਦਾ ਦੀ ਕਸਮ ਗੱਲਾਂ ਕਰਨ ਵਾਲੇ ਸਟੇਟਸ ਲਾਉਂਦੇ ਹੁੰਦੇ। ਬਿਲਕੁਲ ਜੀ, ਬਹੁਤ ਅੱਛਾ। ਅੱਛਾ ਅਲੀ ਭਾਈ, ਆਖਿਰ ਦੇ ਉੱਤੇ ਕੋਈ 1-2 ਡਾਇਲੌਗ ਫੁੱਫੋ ਦੇ ਬਾਰੇ ਚ? ਯਾਰ ਫੁੱਫੋ ਦੇ ਬਾਰੇ ਚ ਕੀ ਡਾਇਲੌਗ ਮਾਰਾਂ ਮੈਂ ਅਗਲੇ ਦਿਨ ਫੁੱਫੋ ਦੇ ਘਰ ਗਿਆ ਵਾਂ, ਬਬਲ ਖਾ ਰਹੀ ਸੀਗੀ, ਅੱਛੀ ਗੁੰਮ ਨਹੀਂ ਜਿਹੜੀ ਹੁੰਦੀ। ਮੈਂ ਕਿਹਾ ਫੁੱਫੋ ਅੱਜ ਤੇ ਬੜੀਆਂ ਬਬਲਾਂ ਸ਼ਬਲਾਂ ਖਾ ਰਹੀਆਂ। ਕਹਿੰਦੀ ਮੈਂ ਆਪਣੇ ਮਿਹਦੇ ਨੂੰ ਟੈਨਸ਼ਨ ਚ ਪਾਇਆ ਹੋਇਆ ਵੀ ਫੁੱਫੋ ਕੀ ਖਾ ਰਹੀ ਆ ਜਿਹੜਾ ਥੱਲੇ ਨਹੀਂ ਆ ਰਿਹਾ। ਮੈਂ ਕਿਹਾ ਮਿਹਦੇ ਨੂੰ ਤੇ ਬਖਸ਼ ਦੇ, ਸਾਡੀ ਤੇ ਖੈਰ ਮਿਹਦੇ ਨੂੰ ਵੀ ਨਹੀਂ ਬਖਸ਼ਦੀ ਪਈ ਤੂੰ। ਕੀ ਬਾਤ ਹੈ। ਅੱਜ ਕੱਲ ਤਾਂ ਓਵਨ ਲੈ ਕੇ ਆਇਓ ਤੁਸੀਂ, ਅੱਜ ਕੱਲ ਤਾਂ ਜ਼ਿਆਦਾ ਮਸਲਾ ਬਣ ਗਿਆ ਹੋਣਾ ਘਰ। ਕਹਿੰਦੀ ਇਹਦਾ ਕਿਤੇ ਨਿਕਲਿਆ ਹੋਣਾ, ਕਿਸੇ ਨੇ ਗਿਫਟ ਦਿੱਤਾ ਹੋਣਾ ਵਾ, ਇਹ 40-50 ਹਜ਼ਾਰ ਕਿੱਥੇ ਭਰ ਸਕਦਾ। ਫਿਰ ਦੂਸਰੀ ਨਾਲ ਬੈਠੀ ਤੇ ਭੈਣ ਆਉਂਦੀ, ਕਹਿੰਦੀ ਮੈਂ ਨਹੀਂ ਹਰਾਮ ਦੀ ਕਮਾਈ ਬਥੇਰੀ ਆਉਣ ਲਈ ਲੈ ਲਿਆ ਹੁਣ। ਉਹ ਭਾਈ ਕਿਸੇ ਨਾ ਕਿਸੇ ਪਾਸੋਂ ਨਹੀਂ ਛੱਡਦੇ, ਮੌਕਾ ਨਹੀਂ ਛੱਡਦੇ ਕਦੇ। ਨਾ। ਬਹੁਤ ਸ਼ੁਕਰੀਆ ਅਲੀ ਭਾਈ, ਤੁਹਾਡੀ ਮੁਹੱਬਤ ਦਾ ਬਹੁਤ ਸ਼ੁਕਰੀਆ। ਦੋਸਤੋ, ਇਹ ਸਾਡਾ ਸੀ ਅਲੀ ਭਾਈ ਉਰਫ ਫੁੱਫੋ। ਬੜੀ ਗੁਫ਼ਤਗੂ ਅੱਛੀ ਹੋਈ ਹੈ, ਦਿਲਚਸਪ ਗੁਫ਼ਤਗੂ ਹੋਏਗੀ। ਉਮੀਦ ਹੈ ਤੁਹਾਨੂੰ ਚੰਗੀ ਲੱਗੀ ਹੋਏਗੀ। ਅਗਲੀ ਵੀਡੀਓ ਤੱਕ ਇਜਾਜ਼ਤ, ਅੱਲਾ ਨਿਗਹਬਾਨ। अस्सलाम वालेकुम।